ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ 30 ਦਸੰਬਰ ਸਾਲ 2015 ਦਾ ਦਿਨ ਹੈ। ਅੱਜ ਤੋਂ ਇੱਕ ਦਿਨ ਬਾਅਦ ਨਵਾਂ ਸਾਲ 2016 ਚੜ੍ਹੇਗਾ। ਵੀਅਰਸ, ਸਾਲ 2015 ਦੇ ਵਿੱਚ ਸਿੱਖ ਕੌਮ ਨੇ ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖੇ, ਬਹੁਤ ਸਾਰੀਆਂ ਸਾਡੇ ਨਾਲ ਘਟਨਾਵਾਂ ਵੀ ਘਟੀਆਂ। ਸਿੱਖਾਂ ਨੂੰ ਬਾਰ-ਬਾਰ ਝੰਜੋੜਿਆ ਗਿਆ, ਨਵੀਆਂ ਸੋਚਾਂ ਪੈਦਾ ਹੋਈਆਂ, ਨਵੇਂ ਰਸਤੇ ਵਿਖੇ। ਸਰਬੱਤ ਖਾਲਸਾ ਵਿੱਚ ਸਿੱਖਾਂ ਦੀ ਏਕਤਾ ਵੀ ਦੇਖਣ ਨੂੰ ਮਿਲੀ ਅਤੇ ਸਰਕਾਰਾਂ ਸਿੱਖਾਂ ਦੀ ਏਕਤਾ ਤੋਂ ਡਰਦੀਆਂ ਅਤੇ ਡਗਮਗਾਉਂਦੀਆਂ ਵੀ ਦਿਖੀਆਂ। ਵੀਅਰਸ, ਅੱਜ ਦੇ TV 84 ਨਿਊਜ਼ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੋ ਸ਼ਖਸੀਅਤਾਂ ਨਾਲ ਸਾਲ 2015 ਨੂੰ ਸਿੱਖ ਨੁਕਤਾ ਨਿਗਾਹ ਤੋਂ ਦੇਖਾਂਗੇ ਅਤੇ ਸਾਲ 2016 ਦੇ ਵਿੱਚ ਸਿੱਖ ਕੌਮ ਨੂੰ ਕਿਸ ਦਿਸ਼ਾ ਦੇ ਵਿੱਚ ਜਾਣ ਦੀ ਲੋੜ ਹੈ, ਇਸ ਬਾਰੇ ਲਵਾਂਗੇ ਇਹਨਾਂ ਦੇ ਵਿਚਾਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਹੜੇ ਕਿ ਇਸ ਵੇਲੇ ਜਗਰਾਵਾਂ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 2015 ਦਾ ਲੇਖਾ ਜੋਖਾ ਕਰਾਂਗੇ। ਓਵਰਆਲ 2015 ਨੂੰ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ, ਇਸ ਬਾਰੇ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿਓ। ਦੇਖੋ, ਜੇ ਅਸੀਂ ਗੱਲ ਕਰੀਏ ਕਿ 2015 ਕਿਸ ਤਰ੍ਹਾਂ ਦਾ ਸਿੱਖ ਪੰਥ ਦੇ ਲਈ ਕਿਸ ਤਰ੍ਹਾਂ ਦਾ ਵਰ੍ਹਾ ਰਿਹਾ, ਤੇ ਉਹਦਾ ਜਿਹੜਾ ਉੱਤਰ ਹੈ ਉਹ ਸਿਰਫ ਇੱਕ ਵਾਕ 'ਚ ਦੇਣਾ ਹੋਵੇ ਤੇ ਮੈਂ ਇਹ ਕਹੂੰਗਾ ਕਿ 2015 ਦਾ ਵਰ੍ਹਾ ਜਿਹਦੇ ਵਿੱਚ ਸਿੱਖ ਸੰਗਤਾਂ, ਜਿਹਦੇ ਵਿੱਚ ਪੰਥ ਹੈ ਜਿਹੜਾ, ਉਹ ਤਾਂ ਪਾਸ ਹੋਇਆ, ਪਰੰਤੂ ਆਗੂ ਇੱਕ ਵਾਰ ਫੇਰ ਫੇਲ ਹੋਏ। ਸੋ ਜਿਹੜੇ ਸਿੱਖ ਮੁੱਦਿਆਂ ਨੂੰ ਲੈ ਕੇ ਸਿੱਖ ਸੰਘਰਸ਼ ਸ਼ੁਰੂ ਹੋਇਆ, ਉਹਦੇ ਵਿੱਚ ਸਿੱਖ ਸੰਗਤਾਂ ਨੇ ਵੱਧ ਚੜ ਕੇ ਜਿਹੜਾ ਯੋਗਦਾਨ ਦਿੱਤਾ, ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਵਾਲਾ ਮੁੱਦਾ ਉੱਠਿਆ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰ ਸਿੰਘ ਖਾਲਸਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ, ਚਾਹੇ ਉਸ ਤੋਂ ਬਾਅਦ ਸਰਬੱਤ ਖਾਲਸੇ ਦਾ ਸੱਦਾ ਦਿੱਤਾ ਗਿਆ। ਸਿੱਖ ਸੰਗਤਾਂ ਨੇ ਤਨੋ ਮਨੋ ਤਨੋ ਪੂਰਨ ਰੂਪ ਦੇ ਵਿੱਚ ਉਸ ਸੰਘਰਸ਼ ਨੂੰ ਸਮਰਪਿਤ ਹੋ ਕੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਆਗੂਆਂ ਦੇ ਵਿੱਚ ਏਕਾ ਨਾ ਹੋਣਾ, ਆਗੂਆਂ ਦਾ ਦੂਰ ਦ੍ਰਿਸ਼ਟੀ ਵਾਲੇ ਸੋਚ ਅਨੁਸਾਰ ਫੈਸਲੇ ਨਾ ਲੈਣਾ, ਆਗੂਆਂ ਦਾ ਨਿੱਜੀ ਹਉਮੈ ਈਰਖਾ ਦੇ ਵਿੱਚ ਫਸੇ ਰਹਿਣਾ, ਸੋ ਇਹ ਸਾਰੇ ਕਾਰਨ ਸੀ ਜਿਨ੍ਹਾਂ ਨੇ ਉਹ ਸਿੱਖ ਸੰਘਰਸ਼ ਜਿਹੜਾ ਸਿਖਰਾਂ ਦੀਆਂ ਬੁਲੰਦੀਆਂ ਤੇ ਸਰਬੱਤ ਖਾਲਸੇ ਦੇ ਰੂਪ ਵਿੱਚ ਸਿਖਰਾਂ ਦੀਆਂ ਬੁਲੰਦੀਆਂ ਤੇ ਪਹੁੰਚਿਆ, ਉਸ ਨੂੰ ਵੀ ਇੱਕ ਤਰ੍ਹਾਂ ਮੈਂ ਸਮਝਦਾ ਕਿ ਖੇਰੂ ਖੇਰੂ ਕਰਤਾ। ਸੋ ਅੱਜ ਜਿਹੜੀ ਹਾਲਾਤ ਬਣੇ ਹੋਏ ਨੇ, ਜਦੋਂ 2015 ਦੇ ਅਸੀਂ ਆਖਰੀ ਦਿਨ ਦੀ ਗੱਲ ਕਰ ਰਹੇ ਹਾਂ, ਤੇ ਉਹ ਜਿਹੜਾ ਸਰੂਪ ਇਸ ਸਾਲ ਦੇ ਵਿੱਚ ਰਿਹਾ, ਕਿ ਕੌਮ ਦੀ ਏਕੇ ਦਾ ਸਰੂਪ ਸਾਡੇ ਸਾਹਮਣੇ ਆਇਆ, ਕੌਮ ਦੇ ਸੰਘਰਸ਼ ਦਾ ਰੂਪ ਸਾਡੇ ਸਾਹਮਣੇ ਆਇਆ, ਕੌਮ ਦੇ ਰੋਹ ਤੇ ਰੂਸ ਦਾ ਰੂਪ ਸਾਡੇ ਸਾਹਮਣੇ ਆਇਆ, ਪਰੰਤੂ ਅੱਜ ਉਹ ਕਿਧਰੇ ਵੀ ਵਿਖਾਈ ਨਹੀਂ ਦਿੰਦਾ। ਸਿਰਫ ਤੇ ਸਿਰਫ ਕੁਛ ਜੇ ਅਸੀਂ ਕਹਿ ਦਈਏ ਕਿ ਸਰਬੱਤ ਖਾਲਸੇ ਤੋਂ ਅਗਲੇ ਦਿਨ ਤੋਂ ਬਾਅਦ ਜੇ ਕਿਤੇ ਕੋਈ ਉਮੀਦ ਦੀ ਕਿਰਨ ਜਾਗੀ ਆ, ਤਾਂ ਉਹ ਛੋਟੇ ਸਾਹਿਬਜ਼ਾਦਿਆਂ ਦੀ ਮਾਸੂਮ ਸ਼ਹਾਦਤ ਵਾਲੇ ਦਿਨ ਸਰਹੰਦ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਜੋ ਕੌਮ ਦਾ ਪਤਾ ਲੱਗਿਆ ਕਿ ਕੌਮ ਦੇ ਮਨਾਂ ਦੇ ਵਿੱਚ ਰੋਹ ਤੇ ਰੋਸ ਹੈ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਨੂੰ ਲੈ ਕੇ ਸਿੱਖ ਸੰਘਰਸ਼ ਦਾ ਜਿਹੜਾ ਸਿੱਖ ਸੰਘਰਸ਼ ਚੱਲਿਆ, ਉਸ ਨੂੰ ਲੈ ਕੇ ਉਹ ਹਾਲੇ ਉਸੇ ਹੀ ਤਰ੍ਹਾਂ ਕੌਮ ਦੇ ਮਨਾਂ ਦੇ ਵਿੱਚ ਉਸੇ ਹੀ ਤਰ੍ਹਾਂ ਉਬਾਲੇ ਮਾਰ ਰਿਹਾ। ਉਹ ਜਵਾਲਾਮੁਖੀ ਆ ਜਿਹੜਾ, ਉਹ ਕਿਸੇ ਸਮੇਂ ਵੀ ਫਟ ਸਕਦਾ। ਸੋ ਮੂਲ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ 2015 ਜਿਹੜਾ ਉਹ ਸਿੱਖ ਵਿਹੜੇ ਦੇ ਵਿੱਚ, ਸਿੱਖ ਸਿਆਸਤ ਦੇ ਵਿਹੜੇ ਵਿੱਚ, ਪੰਥ ਦੇ ਵਿਹੜੇ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਦਾ ਵਰ੍ਹਾ ਰਿਹਾ। ਤੇ ਆਖਰੀ ਜਿਹੜਾ ਮੇਰਾ ਉਹ ਪਹਿਲੇ ਵਾਲੀ ਗੱਲ ਆ ਕਿ ਸਿੱਖ ਸੰਗਤਾਂ ਸੀ ਜਿਹੜੀਆਂ, ਕੌਮ ਸੀ, ਪੰਥ ਸੀ ਜਿਹੜਾ, ਉਹ ਆਪਣੀ ਪ੍ਰੀਖਿਆ ਦੇ ਵਿੱਚੋਂ ਪਾਸ ਹੋਇਆ, ਪਰੰਤੂ ਆਗੂ ਇੱਕ ਵਾਰ ਫੇਰ ਬੁਰੀ ਤਰ੍ਹਾਂ ਫੇਲ ਹੋਏ ਨੇ। ਜੀ ਬਿਲਕੁਲ ਬਿਲਕੁਲ ਵੀਰ ਜੀ, ਇਹ ਤਾਂ ਅਸੀਂ 2015 ਦੀ ਗੱਲ ਕੀਤੀ, ਪਰ ਜਿਸ ਤਰ੍ਹਾਂ ਤੁਹਾਡੇ ਖਿਆਲ ਦੇ ਨਾਲ 2000 ਸਾਲ ਜਿਹੜਾ ਨਵਾਂ ਸਾਲ ਚੱਲ ਰਿਹਾ, ਸਿੱਖਾਂ ਨੂੰ ਇਸ ਦੇ ਵਿੱਚ ਕੀ ਕਰਨ ਦੀ ਲੋੜ ਹੈ, ਕਿਹੜੀ ਡਾਇਰੈਕਸ਼ਨ ਲੈਣ ਦੀ ਲੋੜ ਹੈ? ਓਵਰਆਲ ਤੁਹਾਨੂੰ ਕੀ ਲੱਗਦਾ ਹੈ ਕਿ 2016 ਦਾ ਸਾਲ ਜਿਹੜਾ ਹੈ ਸਿੱਖਾਂ ਦੇ ਲਈ ਕਿਹੋ ਜਿਹਾ ਹੋਵੇਗਾ? ਸਾਨੂੰ ਇਸ ਬਾਰੇ ਵੀ ਆਪਣੇ ਪਰਸਨਲ ਵਿਚਾਰ ਜ਼ਰੂਰ ਸਾਂਝੇ ਕਰੋ। ਦੇਖੋ, ਅੱਜ ਆਖਰੀ ਦਿਨ ਜਦੋਂ ਅਸੀਂ ਗੱਲ ਕਰਾਂਗੇ ਕਿ 2016 ਦੀ ਗੱਲ ਕਰਾਂਗੇ, ਜਿਹੜਾ ਕੱਲ ਤੋਂ ਸ਼ੁਰੂ ਹੋਣਾ, ਉਹਦੇ ਵਿੱਚ ਪਹਿਲੀ ਸਾਡੇ ਸਿੱਖ ਪੰਥ ਦੇ ਸਾਹਮਣੇ ਸਮੱਸਿਆ ਇਹ ਹੈ ਕਿ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਪੰਜ ਪਿਆਰੇ ਜਥੇਦਾਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਭੂ ਸਤਾ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡਰੇਸ਼ਨ,
ਜਿੰਨੀਆਂ ਵੀ ਸਿੱਖ ਪੰਥ ਦੀਆਂ ਸਰਮੌਰ ਜਥੇਬੰਦੀਆਂ ਨੇ, ਜਿਹੜੇ ਕੌਮ ਦੇ ਥੰਮ ਨੇ, ਜਿਨ੍ਹਾਂ ਦੇ ਬੁਨਿਆਦ ਤੇ ਕੌਮ ਆ ਜਿਹੜੀ ਉਹ ਖੜੀ ਆ, ਉਹਨਾਂ ਨੂੰ ਸਿੱਖ ਦੁਸ਼ਮਣ ਤਾਕਤਾਂ ਨੇ, ਚਾਹੇ ਉਹ ਸਾਡੀਆਂ ਸੀ ਤੇ ਚਾਹੇ ਉਹ ਬਗਾਨੀਆਂ ਸੀ, ਉਹਨਾਂ ਨੇ ਢਹਿ ਢੇਰੀ ਕਰਤਾ। ਉਹਨਾਂ ਦੀ ਪੁਨਰ ਸੁਰਜੀਤੀ ਕਰਨੀ 2016 ਚ ਸਭ ਤੋਂ ਸਾਡੀ ਵੱਡੀ ਚੁਣੌਤੀ ਹੋਊਗੀ। ਸਾਡੇ ਸਾਹਮਣੇ ਇਸ ਵੇਲੇ ਜਿਹੜੀ ਗੱਲ ਇਹ ਆ ਕਿ ਇੱਕ ਪੰਜ ਪਿਆਰਿਆਂ ਦੀ ਅਗਵਾਈ ਨੂੰ ਜਿਹੜੀ ਚੁਣੌਤੀ ਮਿਲ ਰਹੀ ਆ, ਉਹ 1 ਜਾਂ 2 ਤਰੀਕ ਦੇ ਵਿੱਚ ਉਸ ਬਾਰੇ ਵੀ ਇੱਕ ਬੜਾ ਫੈਸਲਾ ਵਾ, ਜਿਹੜਾ ਫੈਸਲਾ ਕੋਲ ਆਉਣ ਵਾਲਾ ਫੈਸਲਾ ਜਿਹੜਾ ਉਹ ਵੀ ਕੌਮ ਦੇ ਸਾਹਮਣੇ ਆ ਕਿ ਅਸੀਂ ਉਹ ਪੰਜ ਪਿਆਰਿਆਂ ਦੀ ਮਹਾਨ ਪਰੰਪਰਾ, ਮਹਾਨ ਸੰਸਥਾ ਜਿਹਨੂੰ ਦਸ਼ਮੇਸ਼ ਪਿਤਾ ਨੇ ਖੁਦ ਆਪਣੇ ਹੱਥੀਂ ਸਾਜਿਆ, ਉਸ ਮਹਾਨ ਪਰੰਪਰਾ ਦੀ ਰਾਖੀ ਦੇ ਲਈ ਕੀ ਕਰਦੇ ਆ। ਸੋ ਇਹ ਜਿਹੜਾ ਬੜਾ ਜੇ ਅਸੀਂ ਧਾਰਮਿਕ ਪੱਖੋਂ ਦੇਖੀਏ ਤੇ ਜਿਹੜਾ ਸਾਡਾ ਸੰਘਰਸ਼ 15 ਚ ਸ਼ੁਰੂ ਹੋਇਆ, ਉਹ 16 ਚ ਵੀ ਉਸੇ ਹੀ ਤਰ੍ਹਾਂ ਹਾਲੇ ਉਸੇ ਹੀ ਤਰ੍ਹਾਂ ਬਰਕਰਾਰ ਆ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਵੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ 1 ਜੂਨ ਨੂੰ ਜਵਾਹਰ ਸਿੰਘ ਵਾਲਾ ਤੋਂ ਪਾਵਨ ਪਵਿੱਤਰ ਸਰੂਪ ਚੋਰੀ ਹੋਏ, ਉਸ ਤੋਂ ਬਾਅਦ ਜਿਸ ਤਰ੍ਹਾਂ ਪਾਵਨ ਪਵਿੱਤਰ ਸਰੂਪਾਂ ਦਾ ਕਤਲੇਆਮ ਹੋਇਆ, ਉਹ ਦੁਸ਼ਟ ਦੋਸ਼ੀ ਆ ਜਿਹੜੇ ਉਹ ਹਾਲੇ ਤੱਕ ਨਹੀਂ ਲੱਭੇ ਜਾ ਸਕੇ। ਪੁਲਿਸ ਨੇ ਗੋਲੀ ਚਲਾਈ, ਉਹਦੇ ਦੁਸ਼ਮਣ ਆ ਜਿਹੜੇ ਉਹ ਨਹੀਂ। ਸਾਡੇ ਕੌਮ ਨੇ ਜਿਹੜੇ ਜਥੇਦਾਰ ਥਾਪੇ ਸੀਗੇ ਉਹ ਅੱਜ ਜੇਲ੍ਹਾਂ ਚ ਨੇ, ਦੇਸ਼ ਧਰੋਹ ਦਾ ਦੋਸ਼ ਲਾ ਕੇ ਉਹਨਾਂ ਨੂੰ ਦੇਸ਼ ਧਰੋਹੀ ਬਣਾ ਕੇ ਜੇਲ੍ਹਾਂ ਚ ਡੱਕਿਆ। ਸੋ ਇਹ ਜਿਹੜੇ 15 ਚ ਮੁੱਦੇ ਸੀ ਉਹ 16 ਚ ਉਸੇ ਤਰ੍ਹਾਂ ਬਰਕਰਾਰ ਖੜੇ ਨੇ, ਪਰੰਤੂ 16 ਚ ਜਿਹੜੀ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਧਾਰਮਿਕ ਪੱਖ ਤੋਂ ਇਹ ਆ ਕਿ ਜਿੰਨੀਆਂ ਸਾਡੀਆਂ ਮਹਾਨ ਪਰੰਪਰਾਵਾਂ ਨੇ, ਜਿਹੜੀਆਂ ਸਾਡੀ ਕੌਮ ਦੀ ਬੁਨਿਆਦ ਆ, ਉਹਨਾਂ ਨੂੰ ਜਿਹੜਾ ਢਹਿ ਕਰ ਦਿੱਤਾ ਗਿਆ, ਉਹਨਾਂ ਦੀ ਅਸੀਂ ਪੁਨਰ ਸਰਜੀਤੀ ਲਈ 16 ਚ ਸਿਰ ਇਕਜੁੱਟ ਹੋ ਕੇ ਤੇ ਸਿਰ ਸੁੱਟ ਕੇ ਆ ਜਿਹੜਾ ਉਹ ਕੰਮ ਕਰਨਾ। ਅਗਲੀ ਗੱਲ, ਕਿਉਂਕਿ 16 ਜਿਹੜਾ ਉਹ ਚੁਣੌਤੀ ਇਸ ਗੱਲ ਦੀ ਆ ਕਿ ਵਿਧਾਨ ਸਭਾ ਚੋਣਾਂ ਨੇ ਪੰਜਾਬ ਦੇ ਵਿੱਚ ਜੀ, ਉਹ 17 ਦੀ ਜਨਵਰੀ ਨੂੰ ਹੋ ਜਾਣ, 16 ਦੇ ਦਸੰਬਰ ਨੂੰ ਹੋ ਜਾਣ, 16 ਦੇ ਨਵੰਬਰ ਨੂੰ ਹੋ ਜਾਣ, ਮਤਲਬ ਉਹ ਇਸੇ ਬਰੇ ਚ ਉਹਦੇ ਬਾਰੇ ਫੈਸਲਾ ਹੋਣਾ ਵਾ। ਜੋ ਵੀ ਗਰਾਊਂਡ ਲੈਵਲ ਤੇ ਜੋ ਵੀ ਉਹਦੇ ਲਈ ਤਿਆਰੀ ਹੋਣੀ ਆ, ਉਹ ਇਹੀ ਬਰਾ ਉਸ ਦੇ ਲਈ ਸਾਡੇ ਕੌਮ ਦੇ ਸਾਹਮਣੇ ਆ ਕਿ ਕੌਮ ਦੀ ਜਿਹੜਾ ਪੰਥਕ ਸਿਆਸਤ ਦਾ ਵਿਹੜਾ ਉਹ ਇਸ ਵੇਲੇ ਪੂਰੀ ਤਰ੍ਹਾਂ ਖਾਲੀ ਆ। ਬਿਲਕੁਲ ਜੀ ਜੀ। ਪੰਜਾਬ ਦੀ ਧਰਤੀ ਤੇ, ਗੁਰੂਆਂ ਦੀ ਧਰਤੀ ਤੇ, ਸਿੱਖਾਂ ਦੀ ਜਨਮ ਭੂਮੀ ਤੇ, ਸਿੱਖਾਂ ਦੀ ਕਰਮ ਭੂਮੀ ਤੇ ਇੰਨਾ ਕੁਝ ਵਾਪਰ ਗਿਆ, ਉਸ ਦੇ ਬਾਵਜੂਦ ਸਿੱਖ ਸਿਆਸਤ ਦਾ ਵਿਹੜਾ ਖਾਲੀ ਹੋਵੇ, ਇਸ ਤੋਂ ਵੱਡੀ ਕੌਮ ਦੀ ਤਰਾਸਦੀ ਕੀ ਹੋ ਸਕਦੀ ਆ। ਅੱਜ ਵੀ ਜੇ ਪੰਜਾਬ ਦੇ ਵਿੱਚ ਗੱਲ ਹੋ ਰਹੀ ਆ, ਜੇ ਬਾਦਲਾਂ ਦੇ ਬਦਲ ਦੀ ਗੱਲ ਹੋ ਰਹੀ ਆ, ਤੇ ਲੋਕ ਆਪ ਵੱਲ ਵੇਖ ਰਹੇ ਨੇ, ਆਪ ਪਾਰਟੀ ਵੱਲ ਵੇਖ ਰਹੇ ਨੇ, ਕੋਈ ਉਹਨਾਂ ਨੂੰ ਪੰਥਕ ਧਿਰਾ ਜਿਹੜੀ ਉਹ ਸਾਹਮਣੇ ਦਿਖਾਈ ਨਹੀਂ ਦੇ ਰਹੀ। ਸੋ ਇਹ ਜਿਹੜੀ ਕੌਮ ਦੇ ਆਗੂ, ਜਿਵੇਂ ਮੈਂ ਪਹਿਲਾਂ ਕੀਤੀ ਆ ਕਿ ਕੌਮ ਦੇ ਆਗੂ ਨੇ ਜਿਹੜੇ ਉਹ ਪਿਛਲੇ ਵਰੇ 'ਚ ਵੀ ਫੇਲ ਹੋਏ ਨੇ, ਜੇ ਇਸ ਵਰੇ 'ਚ ਵੀ ਫੇਲ ਹੁੰਦੇ ਨੇ ਤੇ ਫਿਰ ਮਤਲਬ ਜਿਹੜੀ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਆਉਣ ਵਾਲੀ ਆ, ਜਿਹਦੇ ਲਈ ਸਾਡੀ ਮਾਂ ਬੋਲੀ ਨੂੰ ਬਹੁਤ ਵੱਡੀ ਚੁਣੌਤੀ ਆਉਣੀ ਆ ਤੇ ਜਿਹਦੇ ਲਈ ਸਾਡੇ ਪੰਜਾਬ ਦੇ ਪਾਣੀਆਂ ਨੂੰ ਇੱਕ ਬਹੁਤ ਵੱਡੀ ਚੁਣੌਤੀ ਆਉਣੀ ਆ। ਸੋ ਇਹ ਸਾਰਾ ਕੁਝ ਆ ਜਿਹੜਾ ਉਹ 16 ਦੇ ਵਿੱਚ ਸੋਚਣ ਵਾਲਾ ਵੀ ਆ ਤੇ ਕੌਮ ਦੇ ਲਈ ਬੰਗਾਰ ਵੀ ਆ ਕਿ ਕੀ ਕੌਮ ਆ ਜਿਹੜੀ ਉਹ ਪੰਥਕ ਏਜੰਡੇ ਤੇ, ਪੰਥਕ ਮੁੱਦਿਆਂ ਤੇ ਗੁਰੂ ਲਈ ਇਕਜੁੱਟ ਵੀ ਨਹੀਂ ਹੋ ਸਕਦੀ, ਇੱਕ ਮਤ ਵੀ ਨਹੀਂ ਹੋ ਸਕਦੀ, ਇੱਕ ਸੁਰ ਵੀ ਨਹੀਂ ਹੋ ਸਕਦੀ। ਇਹ 2016 ਦੀ ਸਾਡੇ ਸਾਹਮਣੇ ਬਹੁਤ ਵੱਡੀ ਚੁਣੌਤੀ ਆ, ਧਾਰਮਿਕ ਪੱਖ ਤੋਂ ਵੀ ਤੇ ਰਾਜਨੀਤਿਕ ਪੱਖ ਤੋਂ ਵੀ। ਜਦੋਂ ਤੱਕ ਕੌਮ ਰਾਜਨੀਤਿਕ ਤੌਰ ਤੇ ਤਾਕਤਵਰ ਨਹੀਂ ਹੁੰਦੀ, ਸ਼ਕਤੀਸ਼ਾਲੀ ਨਹੀਂ ਹੁੰਦੀ, ਇਹ ਹਰ ਸਿੱਖ ਜਾਣਦਾ, ਉਦੋਂ ਤੱਕ ਜਿਹੜਾ ਸਾਡੇ ਧਰਮ ਤੇ ਖਤਰਾ ਬਣਿਆ ਹੋਇਆ ਸਿੱਖ ਦੁਸ਼ਮਣ ਤਾਕਤਾਂ ਵੱਲੋਂ, ਇਹਨੂੰ ਅਸੀਂ ਦੂਰ ਨਹੀਂ ਕਰ ਸਕਦੇ। ਸੋ ਇਹ ਵੱਡੀ ਚੁਣੌਤੀ ਆ ਜਿਹਦੇ ਬਾਰੇ ਹਰ ਸਿੱਖ ਨੂੰ ਆਪਣੇ ਮਨ ਵਿੱਚ ਵੀ ਝਾਤੀ ਮਾਰਨੀ ਚਾਹੀਦੀ ਆ ਤੇ ਉਹਨੂੰ ਇਸ ਦੇ ਲਈ ਕੌਮ ਨੂੰ ਤਿਆਰ ਕਰਨ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਜਿੰਨਾ ਉਹ ਪਾ ਸਕਦਾ ਉਹ ਜ਼ਰੂਰ ਪਾਉਣ ਵੱਲ ਤੁਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਅਮੀ ਤੁਸੀਂ ਵੀਰ ਜੀ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ 2015 ਦੇ ਬਾਰੇ ਵੀ ਆਪਣਾ ਜਿਹੜਾ ਐਨਾਲਾਈਜ਼ ਕੀਤਾ, ਤੁਸੀਂ 2016 ਦੇ ਬਾਅਦ ਚੁਣੌਤੀਆਂ ਬਾਰੇ ਵੀ ਗੱਲਬਾਤ ਕੀਤੀ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 2015 ਦੇ ਵਿੱਚ ਅਸੀਂ ਕਾਫੀ ਸਾਰੇ ਪੋਜ਼ਿਟਿਵ ਫੈਕਟਸ ਜਿਹੜੇ ਸੀਗੇ ਤੁਸੀਂ ਦੱਸੇ ਨੇ, ਕਾਫੀ ਸਾਰੇ ਨੈਗੇਟਿਵ ਫੈਕਟ ਵੀ ਤੁਸੀਂ ਦੱਸੇ ਨੇ, ਕਿਸ ਤਰ੍ਹਾਂ ਜਿਹੜੇ ਸਾਰੇ ਆਗੂ ਨੇ ਉਹ ਫੇਲ ਹੋਏ ਨੇ, ਦੇयर इज नो ਏਕਤਾ ਨਹੀਂ ਹੈਗੀ, ਸਾਡੇ ਦੂਰਦਰਸ਼ੀ ਸੇ ਲਾਈਕ ਫਰਦਰ ਪਰਸਪੈਕਟਿਵ ਨਹੀਂ ਕੋਈ ਹੈਗਾ ਵਾ, ਐਂਡ ਇਹਨਾਂ ਦੇ ਵਿੱਚ ਗੱਲਬਾਤ ਕਰਨ ਦੀ ਕੋਈ ਸਹਿਣਸ਼ੀਲਤਾ ਨਹੀਂ ਹੈਗੀ, ਆਪਸ ਵਿੱਚ ਲੜਦੇ ਪਏ ਨੇ ਸਾਰੀ ਪੰਥਕ ਜਿਹੜੀਆਂ ਧਿਰਾਂ ਨੇ ਇੱਕ ਪਲੇਟਫਾਰਮ ਤੇ ਨਹੀਂ ਆਉਂਦੀਆਂ ਪਈਆਂ। ਪਰ ਜਿਸ ਤਰ੍ਹਾਂ ਤੁਸੀਂ ਇਹ ਵੀ ਗੱਲ ਕੀਤੀ ਕਿ 2016 ਦੇ ਵਿੱਚ ਵੀ ਸਾਡੇ ਕੋਲ ਕੋਈ ਪੰਥਕ ਸਰਕਾਰ ਵੀ ਨਹੀਂ ਹੈਗੀ, ਪਰ ਅਸੀਂ ਹੋਰ ਵੀ ਇਸ ਤੋਂ ਬਗੈਰ ਵੀ ਕਾਫੀ ਸਾਰੀਆਂ ਹੋਰ ਵੀ ਚੈਲੰਜਿਸ ਸਾਡੇ 2015 ਦੇ ਵਿੱਚ ਸਾਹਮਣੇ ਆਏ ਨੇ। ਤੁਹਾਨੂੰ ਕੀ ਲੱਗਦਾ ਕਿ 2016 ਦੇ ਵਿੱਚ ਜਿਹੜੇ ਇਹ ਚੈਲੰਜਿਸ ਨੇ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਸੋਲਵ ਕਰ ਸਕਦੇ ਹਾਂ? ਵਾਟ ਵੀ ਨੀਡ ਟੂ ਡੂ, ਸਾਨੂੰ ਹੋਰ ਕੀ ਕਰਨ ਦੀ ਲੋੜ ਹੈ? ਦੇਖੋ, ਸਾਡੇ ਲਈ ਸਭ ਤੋਂ ਵੱਡੀ ਜਿਹੜੀ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਾਡੇ ਲਈ ਸਭ ਤੋਂ ਵੱਡੀ ਲੋੜ ਇਹ ਸੀ ਕਿ ਕੌਮ ਹੈ ਜਿਹੜੀ ਉਹ ਇੱਕ ਪਲੇਟਫਾਰਮ ਤੇ ਇੱਕ ਪੰਥਕ ਏਜੰਡੇ ਤੇ ਇਕੱਤਰ ਹੋਵੇ ਜੀ। ਪਰੰਤੂ ਜਿਵੇਂ ਤੁਸੀਂ ਵੀ ਗੱਲ ਕੀਤੀ ਆ ਕਿ ਅੱਜ ਜਿੰਨੀਆਂ ਵੀ ਪੰਥਕ ਧਿਰਾਂ ਨੇ ਉਹ ਇਹ ਨਾਰਾ ਜ਼ਰੂਰ ਦਿੰਦੀਆਂ ਨੇ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਜਾਵੇ ਕੌਮ, ਪਰੰਤੂ ਝੰਡਾ ਮੇਰਾ ਹੋਵੇ।
ਇਹ ਜਦੋਂ ਤੱਕ ਅਸੀਂ ਇਹ ਸੋਚ ਆ ਜਿਹੜੀ ਇਹ ਨਹੀਂ ਛੱਡਦੇ, ਅਸੀਂ ਜਦੋਂ ਤੱਕ ਇਹ ਨਹੀਂ ਗੱਲ ਕਰਦੇ ਕਿ ਪੰਥ ਦੇ ਝੰਡੇ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਮੀਰੀ ਪੀਰੀ ਦੇ ਨਿਸ਼ਾਨ ਝੂਲਦੇ ਨੇ, ਉਹਨਾਂ ਦੇ ਥੱਲੇ ਕੌਮ ਆ ਜਿਹੜੀ ਉਹ ਇਕਜੁੱਟ, ਇੱਕ ਮਤ, ਇੱਕ ਸੁਰ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਜਿਹੜੀਆਂ ਸਾਡੇ ਸਾਹਮਣੇ ਦਰਪੇਸ਼ ਚੁਣੌਤੀਆਂ ਅੱਜ ਸਾਡੇ ਸਾਹਮਣੇ ਨੇ, ਬਿਲਕੁਲ ਸਾਨੂੰ ਸਾਹਮਣੇ ਦਿਖਾਈ ਦੇ ਰਹੀਆਂ ਨੇ, ਉਸ ਦੇ ਬਾਵਜੂਦ ਅਸੀਂ ਆਪਣੀਆਂ ਅੱਖਾਂ, ਕੰਨ, ਮੂੰਹ ਬੰਦ ਕਰ ਲਈਏ ਤੇ ਫਿਰ ਉਹਦੇ ਲਈ ਦੋਸ਼ੀ ਅਸੀਂ ਹੋਵਾਂਗੇ। ਸੋ ਸਮੇਂ ਦੀ ਜਿਹੜੀ ਚੁਣੌਤੀ ਆ ਉਹ ਬਿਲਕੁਲ ਸਾਫ਼ ਤੇ ਸਪਸ਼ਟ ਆ। ਉਸ ਚੁਣੌਤੀ ਨੂੰ ਕੌਮ ਨੇ ਸਵੀਕਾਰ ਕਰਨਾ ਜਾਂ ਉਹਦੇ ਅੱਗੇ ਸਿਰ ਝੁਕਾਉਣਾ, ਹਾਰ ਮੰਨਣੀ ਆ, ਇਹ ਕੌਮ ਦੇ ਫੈਸਲੇ ਤੇ ਨਿਰਭਰ ਕਰਦਾ। ਜੀ ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ 2015 ਦਾ ਵੀ ਲੇਖਾ ਜੋਖਾ ਦਿੱਤਾ ਤੇ ਅਤੇ ਸਾਨੂੰ 2016 ਕਿਹੋ ਜਿਹਾ ਹੋਵੇਗਾ, ਕਿਸ ਤਰ੍ਹਾਂ ਸਾਰੀ ਚੁਣੌਤੀਆਂ ਸਾਹਮਣੇ ਨੇ, ਉਸ ਬਾਰੇ ਵੀ ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।